00। कृष्ण धनोता युवा सिटी, बलजिंदर सिंह नजर वुडलैंड, परमजीत कौर रंगी वैकाविल, जरनैल सिंह जौहल लिनवुड, गुरपाल सिंह सोहल क्लोविस, GN टायर एंड लूब, जिन्हों के कोलों तुसीं ट्रक वाश, ऑयल चेंज, एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटरनेला मडेरा च लोकेशन ने। कॉल ने मसोता 209 277 0113। वैस्ट कोस्ट ट्रक ड्राइविंग स्कूल फ्रेजनो, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦੇਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਵੀਡੀਓ ਜੀ ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਨਿਹੰਗਾਂ ਦੀਆਂ ਫੋਟੋਆਂ ਦੇ ਉੱਤੇ ਹੁਣ ਭੁਚਾਲ। ਪੰਜਾਬ ਸਰਕਾਰ ਵੀ ਹਰਕਤ 'ਚ, ਭਾਜਪਾ ਸਫਾਈ ਦੇ ਉੱਤੇ ਫੋਟੋਆਂ ਤੇ ਮਿੰਟੂ ਜੀ ਬਹੁਤ ਸਾਰਿਆਂ ਦੀ ਬਹੁਤ ਜਾਣਿਆਂ ਦੇ ਨਾਲ ਆਉਂਦੀਆਂ ਰਹਿੰਦੀਆਂ, ਕੀ ਕੀਤਾ ਜਾਵੇ? ਦਾ ਫਰਕ ਹੈ ਨਾ, ਔਰ ਫੋਟੋਆਂ ਤੋਂ ਬਾਅਦ ਜੋ ਤਰਥੱਲੀ ਮੱਛੀ ਹੈ ਉਹਨਾਂ ਚੀਜ਼ਾਂ ਨੂੰ ਦੇਖੋ। ਗੱਲ ਇਹ ਹੈ ਕਿ ਗੱਲ ਫੋਟੋਆਂ ਤੱਕ ਸੀਮਤ ਰਹਿੰਦੀ ਤਾਂ ਸਿਆਸਤ ਸਰਗਰਮ ਨਹੀਂ ਸੀ ਹੁੰਦੀ, ਕਿਉਂਕਿ ਸਿਆਸਤ ਦੀਆਂ ਤਾਂ ਫੋਟੋਆਂ ਹੁੰਦੀਆਂ ਨੇ। ਸਿਆਸਤ ਸਰਗਰਮ ਉਹਦੀ ਹੁੰਦੀ ਹੈ ਜਦੋਂ ਫੋਟੋਆਂ ਤੇ ਰਾਜਨੀਤੀ ਦੀ ਸਪੇਸ ਹੁੰਦੀ ਹੈ, ਤਾਂ ਸਪੇਸ ਬਣਦੀ ਹੈ ਜੋ ਫੋਟੋ ਦੇ ਪਿੱਛੇ ਇੱਕ ਫੋਟੋ ਹੁੰਦੀ ਹੈ। ਬਹਰਹਾਲ ਇਸ ਸਾਰੀ ਦੀ ਗੱਲ ਦੀ ਮੈਂ ਤੁਹਾਨੂੰ ਤਫਸੀਲ ਦੇ ਦਿੰਦਾ, ਕੜੀ ਦਰ ਕੜੀ ਤੁਸੀਂ ਦੇਖਣਾ ਆ ਕਿ ਤਸਵੀਰ ਦੇ ਕਿੰਨੇ ਪੱਖ ਆ ਤੇ ਤਸਵੀਰ ਨੂੰ ਕਿਸ ਢੰਗ ਨਾਲ ਲੈਣਾ ਚਾਹੀਦਾ ਹੈ। ਸੋ ਮੇਰਾ ਜਿਹੜਾ ਫਰਜ਼ ਹੈ ਮੈਂ ਉਹਨੂੰ ਸ਼ੁਰੂ ਕਰਨ ਲੱਗਿਆ। ਦੇਖੋ, ਜਿਹੜੀ ਤਸਵੀਰ ਵਾਇਰਲ ਹੋਈ ਉਹ ਰਾਤ 12 ਵਜੇ ਹੋ ਗਈ ਸੀ ਇੰਡੀਆ, ਕਿਉਂਕਿ ਇੱਥੇ ਜਿਹੜੇ ਡਿਜੀਟਲ ਵਰਜ਼ਨ ਨੇ, ਜਿਹੜੇ ਮੀਡੀਆ ਹਾਊਸ ਆ, ਉਹ ਤੁਹਾਨੂੰ ਪਤਾ ਹੀ ਆ ਕਿ ਜਦੋਂ ਅਪਲੋਡ ਕਰਦੇ ਆ ਈ ਪੇਪਰ, ਨਾਲ ਦੀ ਨਾਲ ਦੇ ਜਿਨ੍ਹਾਂ ਦੇ ਕੋਲ ਹੁੰਦੇ ਆ ਉਹਨਾਂ ਦੇ ਐਕਸੈਸ ਉਹ ਲੈ ਲੈਂਦੇ। ਉਹ ਰਾਤ ਹੀ ਹੋ ਗਈ ਸੀ ਮੇਰੇ ਖਿਆਲ ਨਾਲ, ਅੱਧੀ ਰਾਤ ਤੋਂ ਬਾਅਦ, ਸਾਡੇ ਸੁੱਤਿਆਂ ਤੋਂ ਪਹਿਲਾਂ। ਸਵੇਰ ਨੂੰ ਤੇ ਤਰਥੱਲੀ ਮੱਚ ਗਈ। ਉਸ ਤੋਂ ਬਾਅਦ ਦੇਖੋ ਗੱਲ ਕੀ ਹੋਈ ਹੈ ਕਿ ਜਿਹੜਾ ਉਹ ਨਿਹੰਗ ਹੈ ਅਮਨਦੀਪ ਸਿੰਘ, ਉਹਨੇ ਬਾਅਦ ਦੇ ਵਿੱਚ 2-3 ਇੰਟਰਵਿਊ ਦਿੱਤੀਆਂ ਨੇ। ਸਾਰੀ ਕਹਾਣੀ ਉੱਥੋਂ ਖਿਲ ਰਹੀ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਸਟੇਟਮੈਂਟ ਜਿਹੜੀ ਹੈ ਉਹਦੀ ਗੱਲ ਨਹੀਂ ਰਹੀ ਨਾਲ ਨਿਹੰਗ ਸਿੰਘ। ਸਭ ਤੋਂ ਵੱਡੀ ਗੱਲ ਇਹ ਆ, ਮਿਸਾਲ ਦੇ ਤੌਰ ਤੇ ਉਹ ਕਹਿ ਰਿਹਾ ਵਾ ਕਿ ਸਾਨੂੰ ਇਹਨਾਂ ਨੇ ਸੱਦਿਆ ਸੀਗਾ, ਅਸੀਂ ਗਏ ਆ, ਤੋਮਰ ਨੇ ਸੱਦਿਆ ਸੀਗਾ, ਕਦੇ ਉਹ ਰਾਸ਼ਟਰਪਤੀ ਕਹਿ ਦਿੰਦਾ, ਰਾਸ਼ਟਰਪਤੀ ਨੂੰ ਮਿਲੇ ਸਾਂ, ਪਰ ਅਸੀਂ ਬੇਅਦਬੀਆਂ ਲਈ ਚਿੱਠੀਆਂ ਕੱਢੀਆਂ ਸੀਗੀਆਂ। ਤੇ ਪਿੰਕੀ ਬਾਰੇ ਉਹ ਕਹਿੰਦਾ, ਕਿਉਂਕਿ ਪਿੰਕੀ ਦੀ ਮੌਜੂਦਗੀ ਹੀ ਸਭ ਤੋਂ ਵੱਡੀ ਗੱਲ ਹੈ ਨਾ, ਪਿੰਕੀ ਦੀ ਮੌਜੂਦਗੀ। ਤੋਮਰ ਦੇ ਨਾਲ ਚਲੋ ਠੀਕ ਹੈ, ਅੱਗੇ ਬਾਬਾ ਲੱਖਾ ਸਿੰਘ ਨਾਨਕਸਰ ਦਾ ਆਇਆ ਸੀਗਾ ਮਸਲਾ, ਤੇ ਉਸ ਟਾਈਮ ਮੁਖਾਲਫਤ ਹੋਈ ਵੀ ਸੀਗੀ ਉਹਨਾਂ ਦੀ, ਕਿਉਂਕਿ ਇਹ ਸਵਾਲ ਸੀਗਾ ਕਿ ਜਦ ਇੱਕ ਪਾਸੇ ਤੇ ਆਪਾਂ ਬਾਈਕਾਟ ਕਰਕੇ ਬੈਠੇ ਆ, ਤੇ ਜਿਨ੍ਹਾਂ ਲੋਕਾਂ ਕਰਕੇ ਤੁਸੀਂ ਬੈਠੇ ਹੋ, ਜਦ ਬਾਈਕਾਟ ਤੇ ਬੈਠੇ ਆ, ਤੇ ਜੇ ਕੋਈ ਮੁਲਾਕਾਤ ਕਰਨੀ ਅਨਅਫੀਸ਼ੀਅਲੀ ਤੁਸੀਂ ਜਾਂ ਇਸ ਤਰ੍ਹਾਂ ਦੀ ਲੁਕਵੀਂ ਮੁਲਾਕਾਤ ਕਰਦੇ ਹੋ ਤਾਂ ਉੱਥੇ ਰੌਲਾ ਪੈ ਜਾਂਦਾ। ਨੰਬਰ 2 ਜਿਹੜੀ ਗੱਲ ਹੈ ਕਿ ਉਹਦੇ ਵਿੱਚ ਗੁਰਮੀਤ ਪਿੰਕੀ ਕਿਸ ਤਰ੍ਹਾਂ ਦਾ ਬਦਨਾਮ ਆਦਮੀ ਆ ਕਿ ਉਹ ਸਭ ਨੂੰ ਪਤਾ ਵਾ। ਹੁਣ ਗੁਰਮੀਤ ਪਿੰਕੀ ਦੀ ਮੌਜੂਦਗੀ ਕੁਝ ਹੋਰ ਕਹਿ ਰਹੀ ਆ। ਇਹ ਕਹਿ ਰਹੇ ਆ ਕਿ ਸਾਨੂੰ ਸੱਦਿਆ ਇਸ ਕਰਕੇ ਅਸੀਂ ਰਾਸ਼ਟਰਪਤੀ ਨੂੰ ਮਿਲੇ, ਕਿਉਂਕਿ ਗੱਲ ਇਹ ਸੀਗੀ ਕਿ ਅਸੀਂ ਬੇਅਦਬੀਆਂ ਦੀ ਚਿੱਠੀਆਂ ਕੱਢੀਆਂ ਸੀਗੀਆਂ। ਫਿਰ ਨਾਲ ਹੀ ਕਹਿ ਦਿੰਦੇ ਆ ਕਿ ਉਹ ਸਾਨੂੰ ਆਖਣ ਲੱਗੇ ਕਿ 10 ਲੱਖ ਰੁਪਇਆ ਲੈ ਲਓ ਤੇ ਜਾਓ। 1 ਲੱਖ ਰੁਪਇਆ ਜਿਹੜਾ ਉਹ ਉਹਨਾਂ ਨੇ ਟਰਾਲੀ ਲੈ ਦਿੱਤੀ ਸਾਨੂੰ। ਅੱਛਾ, ਹੁਣ ਤੁਸੀਂ ਦੇਖੋ ਇੱਥੇ ਗੱਲ ਜਿਹੜੀ ਆ ਨਾ, ਉਹ ਇੱਥੇ ਖਿਲਾਰ ਕੇ ਸੋਚ ਲਓ। ਹੁਣ ਕੋਈ ਬੰਦਾ ਆਪਣੇ ਨਾਲ ਇਸ ਤਰ੍ਹਾਂ ਦੀ ਕੋਈ ਸੌਦੇਬਾਜ਼ੀ ਕਰ ਰਿਹਾ ਹੋਵੇ, ਕੋਈ ਇਸ ਤਰ੍ਹਾਂ ਦੀ ਪੇਸ਼ਕਸ਼ ਕਰ ਰਿਹਾ ਹੋਵੇ ਕਿ ਤੁਸੀਂ ਇਹ ਮੋਰਚਾ ਛੱਡ ਕੇ ਜਾਓ, ਜਿਹਦੇ ਬਾਰੇ ਤੁਸੀਂ ਇਹ ਕਹਿ ਰਹੇ ਹੋ ਕਿ ਨਹੀਂ, ਜੇ ਸੰਗਤ ਕਹੇਗੀ ਤਾਂ ਅਸੀਂ ਜਾਵਾਂਗੇ, ਤਾਂ ਉੱਥੇ ਤੁਸੀਂ ਕਿਸੇ ਦੀ ਪੇਸ਼ਕਸ਼ ਠੁਕਰਾਓਗੇ ਜਾਂ ਉਹਨੂੰ ਵਸੂਲ ਕਰੋਗੇ, ਨੰਬਰ 1। ਤੇ ਜੇ ਠੁਕਰਾਉਣੀ ਹੈ ਤੇ ਫਿਰ ਕੀ ਉਹਦੇ ਡਾਈਨਿੰਗ ਟੇਬਲ ਤੇ ਬੈਠ ਕੇ ਆਪਾਂ ਲੰਚ ਕਰਕੇ ਠੁਕਰਾਵਾਂਗੇ? ਦੂਜੀ ਚੀਜ਼, ਕਿਉਂਕਿ ਇੱਕ ਫੋਟੋ ਹੋਰ ਆ ਗਈ ਜਿੱਥੇ ਲੰਚ ਕੀਤਾ ਜਾ ਰਿਹਾ, ਜਿਹਦੇ ਵਿੱਚ ਗੁਰਮੀਤ ਵੀ ਸ਼ਾਮਲ ਹੈ, ਪਿੰਕੀ ਵੀ ਸ਼ਾਮਲ ਹੈ। ਅੱਛਾ, ਤੀਜੀ ਫੋਟੋ ਇੱਕ ਹੋਰ ਆ ਗਈ ਜਿਹਦੇ ਚ ਇੱਕ ਸ਼ਾਲ ਜਿਹੜਾ ਆ ਉਹ ਨਿਹੰਗ ਅਮਨ ਸਿੰਘ ਨੂੰ ਪਹਿਨਾਇਆ ਜਾ ਰਿਹਾ। ਹੁਣ ਉਹਦੇ ਬਾਰੇ ਕੀ ਕਹੋਗੇ? ਕਿ ਆਪਾਂ ਪੇਸ਼ਕਸ਼ ਠੁਕਰਾ ਰਹੇ ਹਾਂ ਕਿਸੇ ਬੰਦੇ ਦੀ, ਕੋਈ ਬੰਦਾ ਆਪਾਂ ਨੂੰ ਕੋਈ ਲਾਲਚ ਦੇ ਰਿਹਾ ਕਿ ਤੂੰ ਇਸ ਥਾਂ ਤੋਂ ਤਾਂ ਹੀ ਚਲੇ ਜਾ, ਅਸੀਂ ਉਸ ਨੂੰ ਠੁਕਰਾਵਾਂਗੇ। ਜੇ ਨਹੀਂ ਠੁਕਰਾਵਾਂਗੇ ਤਾਂ ਫਿਰ ਅਸੀਂ ਉਹਨੂੰ ਸਹਿਮਤੀ ਦੇਵਾਂਗੇ। ਜੇ ਸਹਿਮਤੀ ਦਿੱਤੀ ਤਾਂ ਤਦ ਠੀਕ ਆ, ਜੇ ਠੁਕਰਾਇਆ ਤੇ ਫਿਰ ਸਨਮਾਨ ਤੇ ਲੰਚ
ਇਹ ਤੁਹਾਡੇ ਤੇ ਆ, ਤੁਸੀਂ ਹੁਣ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ, ਇਹ ਤੁਹਾਡੇ ਨਜ਼ਰੀਏ ਤੇ, ਕਿਉਂਕਿ ਮੈਂ ਜਜਮੈਂਟਲ ਨਹੀਂ ਹੁੰਦਾ ਇਹਨਾਂ ਚੀਜ਼ਾਂ 'ਚ। ਅੱਛਾ, ਅੱਗੇ ਚੱਲ ਜਾਓ। ਹੁਣ ਗੁਰਮੀਤ ਪਿੰਕੀ ਦੀ ਸਟੇਟਮੈਂਟ ਆਈ ਆ, 2 ਇੰਟਰਵਿਊ ਦਿੱਤੀਆਂ ਨੇ ਉਹਨੇ। ਇੱਕ ਤੇ ਆਪਣੇ ਪੱਧਰ ਤੇ ਕੋਈ ਉਹਦਾ ਚੈਨਲ ਹੋਊਗਾ ਜਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਆ, ਜਿਹਦੇ ਵਿੱਚ ਉਹਨੇ ਆਪਣੀ ਸਟੇਟਮੈਂਟ ਦਿੱਤੀ ਆ। ਦੂਸਰੀ ਚੀਜ਼ ਜਿਹੜੀ ਕਹਿ ਲਓ ਕਿ ਇੱਕ ਪੱਤਰਕਾਰ ਹੈ ਨੀਲ ਭਲਿੰਦਰ, ਬਹੁਤ ਪੁਰਾਣਾ ਪੱਤਰਕਾਰ ਆ, ਬੜਾ ਐਕਟਿਵ ਪੱਤਰਕਾਰ ਆ, ਤੇ ਉਹ ਇਸ ਟਾਈਮ ਆਪਣਾ ਚੈਨਲ ਰਨ ਕਰਦਾ ਆ। ਉਹਨੇ ਇੰਟਰਵਿਊ ਕੀਤਾ ਜਾ ਕੇ ਦੇਰ ਸ਼ਾਮ ਜੀ। ਦੋਨਾਂ ਹੀ ਇੰਟਰਵਿਊਜ਼ ਦੇ ਵਿੱਚ ਗੁਰਮੀਤ ਨੇ ਤਾਂ ਗੱਲ ਕਹੀ ਹੈ ਸੁਣਨ ਵਾਲੀ ਹੈ। ਉਹ 2 ਚੀਜ਼ਾਂ ਕਹਿ ਰਿਹਾ। ਉਹ ਕਹਿੰਦਾ ਕਿ ਮੈਂ ਆਪਣੇ ਕੰਮ ਚੱਲਿਆ ਸਾਂ, ਜਿਹੜਾ ਉਹ ਪੱਗ ਵਾਲਾ ਨਜ਼ਰ ਆ ਰਿਹਾ, ਸੰਧੂਰੀ ਜੀ ਪੱਗ ਵਾਲਾ, ਉਹ ਹੈਗਾ ਸੁਖਮਿੰਦਰਪਾਲ ਗਰੇਵਾਲ। ਬਹੁਤ ਲੋਕ ਪੰਜਾਬ ਦੇ ਉਹਨੂੰ ਜਾਣਦੇ ਹੋਣੇ, ਲੁਧਿਆਣੇ ਏਰੀਏ ਦਾ। ਉਹ 2 ਬ੍ਰਦਰ ਨੇ। ਉਹਨਾਂ ਦਾ ਇੱਕ ਪਰਸਨਲ ਕੇਸ ਵੀ ਬੜਾ ਚਰਚਿਤ ਰਿਹਾ ਸੀਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ, 2016 ਦੀ ਗੱਲ ਆ। ਕਹਿੰਦਾ ਜੀ ਕਿ ਮੇਰਾ ਉਹਦੇ ਨਾਲ ਹੀ ਯਾਰਾਨਾ ਹੈ, ਮਿੱਤਰਤਾ ਹੈ, ਦੋਸਤਾਨਾ ਹੈ, ਤੇ ਮੇਰਾ ਕੰਮ ਸੀ। ਕੰਮ ਵੀ ਉਹਨੇ ਖੁਲਾਸਾ ਕਰ ਦਿੱਤਾ ਕਿ ਜਿਹੜਾ ਗਲੈਂਟਰੀ ਅਵਾਰਡ ਮੇਰਾ ਵਾਪਸ ਲਿਆ ਵਾ ਸਰਕਾਰ ਨੇ, ਹੋਮ ਮਿਨਿਸਟਰੀ ਨੇ, ਮੈਂ ਇਹ ਚਾਹੁੰਦਾ ਸਾਂ ਕਿ ਜਾਂ ਤੇ ਉਹ ਮੈਨੂੰ ਉਠਾ ਦਿੱਤਾ ਜਾਵੇ, ਵਾਪਸ ਦਿੱਤਾ ਜਾਵੇ, ਤੇ ਜਾਂ ਫਿਰ ਇਹ ਵੀ ਮੇਰੇ ਤੋਂ ਲੈ ਲਿਆ ਜਾਵੇ। ਮਤਲਬ ਕਿ ਜੋ ਹੈਗਾ ਲੈ ਲਿਆ, ਇਹ ਮੈਨੂੰ ਵਾਪਸ ਦਿੱਤਾ ਜਾਵੇ, ਜਾਂ ਉਹ ਕਹਿ ਰਿਹਾ ਸੀਗਾ ਕਿ ਸਾਰਿਆਂ ਤੋਂ ਵਾਪਸ ਲੈ ਲਓ, ਕਿਉਂਕਿ ਜਿਨ੍ਹਾਂ ਨੇ ਖਾਲੜਾ ਸਾਹਿਬ ਨੂੰ ਮਾਰਿਆ ਉਹਨਾਂ ਦੇ ਕੋਲ ਗਲੈਂਟਰੀ ਅਵਾਰਡ ਚਾਹੁੰਦਾ ਪਿਆ। ਉਹ ਕਿੰਨਾ ਵੱਡਾ ਖੁਲਾਸਾ ਕਰ ਰਿਹਾ। ਉਹ ਕਹਿੰਦਾ ਕਿ ਸੁਖਵਿੰਦਰਪਾਲ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਦਿੱਲੀ 'ਚ ਆ, ਤੂੰ ਆ ਜਾ। ਜਦ ਦਿੱਲੀ 'ਚ ਸੀਗੇ ਤੇ ਕਹਿੰਦਾ ਕਿ ਫਿਰ ਮੈਨੂੰ ਮਿਲ ਗਿਆ ਰਸਤੇ ਦੇ ਵਿੱਚ ਸਿੰਘੂ ਬਾਰਡਰ ਤੇ ਇਹ ਨਿਹੰਗ ਅਮਨ, ਤੇ ਇਹ ਕਹਿੰਦਾ ਉਹ ਕਿੱਧਰ ਚੱਲਿਆ, ਤੇ ਮੈਂ ਆਖਿਆ ਵੀ ਮੈਂ ਚੱਲਿਆ ਮੰਤਰੀ ਦੇ ਕੋਲ। ਇਹ ਵੀ ਬੈਠ ਗਿਆ ਸਾਡੇ ਨਾਲ ਉੱਥੇ। ਅਸੀਂ ਕਹਿੰਦਾ ਮੈਂ ਆਪਣੀ ਗੱਲ ਕੀਤੀ ਆ, ਮੈਂ ਲੰਚ ਕਰਕੇ ਆ ਗਿਆ ਵਾ, ਰੋਟੀ ਖਾ ਕੇ ਅਸੀਂ ਉੱਥੋਂ ਆ ਗਏ ਆ। ਇਹ ਸੁਖਮਿੰਦਰਪਾਲ ਦੇ ਨਾਲ ਉੱਥੇ ਗੱਲੀ ਡਹਿ ਪਿਆ। ਇਹ ਦੋਵੇਂ ਅੱਡ ਕਮਰੇ ਦੇ ਵਿੱਚ ਬੈਠੇ, ਮੈਨੂੰ ਨਹੀਂ ਪਤਾ ਕੀ ਹੋਇਆ। ਤੇ ਹੁਣ ਦੇਖ ਲਓ ਕਿੱਡੀ ਵੱਡੀ ਕੰਟਰਾਡਿਕਸ਼ਨ ਹੈ ਵੀ ਤੁਹਾਡੇ ਤੇ ਛੱਡ ਦੇ ਨਾਲ। ਇਹ ਕਹਿ ਰਿਹਾ ਕਿ ਸਾਨੂੰ ਬੁਲਾਇਆ ਔਰ ਅਸੀਂ ਲੋਕਤੰਤਰ ਦੇ ਹਾਮੀਦਾਰ ਆ। ਇਹ ਨਿਹੰਗ ਸਿੰਘ ਅਮਨ ਸਿੰਘ ਜਿਹੜੇ ਆ ਉਹ ਕਹਿ ਰਹੇ ਨੇ ਕਿ ਅਸੀਂ ਲੋਕਤੰਤਰ ਦੇ ਹਾਮੀਦਾਰ ਆ, ਤੁਸੀਂ ਚੁਣਿਆ ਭਾਈ, ਅਸੀਂ ਰਾਸ਼ਟਰਪਤੀ ਕੋਲ ਗਏ ਜਾਂ ਚਿੱਠੀਆਂ ਕੱਢੀਆਂ ਜਾਂ ਤੋਮਰ ਕੋਲ ਗਏ। ਚਲੋ ਉਹਨਾਂ ਦੀ ਗੱਲ ਵਾਜਬ ਆ ਕਿ ਲੋਕਤੰਤਰ ਦੇ ਵਿੱਚ ਕੋਈ ਇਸ ਤਰ੍ਹਾਂ ਜਾ ਸਕਦਾ, ਪਰ ਤੁਸੀਂ ਸੋਚੋ ਕੋਈ ਸਧਾਰਨ ਬੰਦਾ ਇਸ ਤਰ੍ਹਾਂ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਦੇ ਵਜ਼ੀਰ ਨੂੰ ਮਿਲ ਲਵੇਗਾ? ਇਹ ਵੀ ਤੁਹਾਡੇ ਤੇ ਗੱਲ ਛੱਡੀ ਹੈ ਸਾਰਿਆਂ ਤੇ ਕਿ ਕੀ ਇੰਨੀ ਪਹੁੰਚ ਹੈ ਕਿਸੇ ਦੀ ਆਪਣੇ 'ਚ ਕਿ ਆਪਾਂ ਜਾ ਕੇ ਇੱਕੋ ਦਿਨ 'ਚ ਜਾ ਕੇ ਮਿਲ ਲਈਏ? ਔਰ ਜਿਹੜਾ ਉੱਥੇ ਅਨਨੋਨ ਬੰਦਾ ਬੈਠਾ ਹੋਏਗਾ ਉਹਦੇ ਨਾਲ ਆਪਾਂ ਕਮਰੇ 'ਚ ਵੜ ਕੇ ਕੀ ਗੱਲ ਕਰ ਰਹੇ ਹਾਂ? ਵੱਡਾ ਸਵਾਲ ਹੈ, ਵੱਡਾ ਸਵਾਲ ਹੈ। ਇੱਥੇ ਗੁਰਮੀਤ ਪਿੰਕੀ ਦੀ ਸਟੇਟਮੈਂਟ ਨੂੰ ਵੀ ਮੈਂ ਕਾਬਲੇ ਯਕੀਨ ਨਹੀਂ ਮੰਨਦਾ। ਉਹਦਾ ਇੱਕ ਕਾਰਨ ਹੈ, ਗੁਰਮੀਤ ਪਿੰਕੀ ਸਿੰਘੂ ਬਾਰਡਰ ਤੇ ਕਿਵੇਂ ਜਾ ਸਕਦਾ? ਕਿਉਂਕਿ ਉੱਥੇ ਹਰ ਟਾਈਮ ਡਰਿਆ, ਹੱਥ 'ਚ ਵੀ ਜਦੋਂ ਚੰਡੀਗੜ੍ਹ ਦੀ ਮਾਰਕੀਟ 'ਚ ਨਿਕਲਦਾ ਰਿਵਾਲਵਰ ਰੱਖਦਾ। ਸਿੰਘੂ ਬਾਰਡਰ ਕਿਵੇਂ ਜਾਏਗਾ? ਕਿਉਂਕਿ ਗੁਰਮੀਤ ਪਿੰਕੀ ਦੀ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਛਵੀ ਹੈ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿੱਚ। ਬਹੁਤ ਵੱਡੇ ਸਵਾਲ ਨੇ ਸਰ, ਬਹੁਤ ਵੱਡੇ ਸਵਾਲ ਨੇ। ਮੈਂ ਸਿਰਫ ਤੁਹਾਨੂੰ ਔਨ ਰਿਕਾਰਡ ਜਿਹੜੀਆਂ ਚੀਜ਼ਾਂ ਜਾਈਆਂ ਨੇ ਉਹ ਵੀ ਦੱਸ ਰਿਹਾ। ਨਤੀਜਾ ਤੁਸੀਂ ਕੱਢਣਾ ਆ, ਸਿੱਟਾ ਤੁਸੀਂ ਕੱਢਣਾ ਆ ਕਿ ਕੀ ਕੁਛ ਹੋ ਰਿਹਾ, ਕੀ ਕੁਛ ਵਾਪਰ ਰਿਹਾ, ਕੀ ਕੁਛ ਬਣ ਰਿਹਾ। ਸੋ ਇਹ ਜਿਹੜੀ ਗੁਰਮੀਤ ਪਿੰਕੀ ਦੀ ਸਟੇਟਮੈਂਟ ਸੀ ਉਹਦਾ ਨਿਚੋੜ ਮੈਂ ਤੁਹਾਨੂੰ ਦੱਸ ਦਿੱਤਾ। ਉਹ ਕੁਛ ਹੋਰ ਕਹਿ ਰਿਹਾ ਕਿ 5 ਅਗਸਤ ਦੀ ਗੱਲ ਆ, ਜਦ ਕਿ ਇਹ ਜਿਹੜੇ ਨਿਹੰਗ ਅਮਨ ਸਿੰਘ ਜੀ ਹੈ ਇੱਕ ਥਾਂ ਤੇ ਇਹ ਕਹਿ ਰਹੇ ਨੇ ਕਿ ਇਹ ਸਾਰਾ ਕੁਛ ਜਿਹੜਾ ਮੇਲ ਮਿਲਾਪ ਸਾਡਾ ਹੋਇਆ ਚੰਡੀਗੜ੍ਹ ਹੋਇਆ। ਇੱਕ ਇੰਟਰਵਿਊ 'ਚ ਇਹ ਕਹਿ ਰਹੇ ਨੇ ਕਿ ਗੁਰਮੀਤ ਪਿੰਕੀ ਉੱਥੇ ਮਿਲਿਆ ਔਰ ਗੁਰਮੀਤ ਪਿੰਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਨਫੈਸ ਕੀਤਾ ਇਸ ਗੱਲ ਨੂੰ ਕਿ ਅਸੀਂ ਜੇਲ੍ਹ ਦੇ ਵਿੱਚ ਸੀ। ਇਹ ਵੀ ਮਰਡਰ ਦੇ ਕੇਸ ਦੇ ਵਿੱਚ ਪਟਿਆਲੇ ਜੇਲ੍ਹ 'ਚ ਸੀ, ਮੈਨੂੰ ਉਦੋਂ ਦਾ ਜਾਣਦਾ ਸੀਗਾ। ਸੋ ਇਹ ਤੁਸੀਂ ਦੇਖ ਲਓ, ਇਹ ਵੀ ਗੱਲ ਤੁਹਾਡੇ ਤੇ ਛੱਡੀ ਆ ਕਿ ਕਿਸ ਤਰ੍ਹਾਂ ਜਾਣ ਪਛਾਣ ਤੇ ਕੋਈ ਬੰਦਾ ਸਾਲਾਂ ਤੋਂ ਤੁਹਾਨੂੰ ਮਿਲਿਆ ਨਹੀਂ, ਤੁਸੀਂ ਕਲੇਮ ਕਰ ਰਹੇ ਹੋ। ਤੁਸੀਂ ਸਿੰਘੂ ਜਾ ਕੇ ਖਲੋਵੋ, ਜਿਹੜੇ ਬੰਦੇ ਨੂੰ ਪੈਰ ਪੈਰ ਤੇ ਡਰ ਹੋਵੇ ਉਹ ਇਤਫਾਕਨ ਤੁਹਾਨੂੰ ਮਿਲ ਜਾਵੇ। ਤੁਸੀਂ ਕਹੋ ਕਿ ਮੈਂ ਮੰਤਰੀ ਨੂੰ ਮਿਲਣ ਚੱਲਿਆ, ਕਹੇ ਯਾਰ ਮੈਨੂੰ ਵੀ ਨਹੀਂ ਚੱਲ, ਕਮਾਲ ਦੀ ਗੱਲ ਹੈ ਯਾਰ, ਸਿਨੇਮੇ ਚੱਲੇ ਤੁਸੀਂ। ਸੋਚ ਕੇ ਤਾਂ ਦੇਖੋ। ਚਲੋ ਇਹ ਨਤੀਜਾ ਹੁਣ ਦੇਖੋ ਕੀ ਬਣਦਾ। ਸੋ ਇਹ ਸਾਰਾ ਕੁਝ ਸੀਗਾ। ਮਾਫ ਕਰਨਾ ਜੀ, ਕੋਈ ਗੱਲ। ਤੇ ਜਿਹੜੀ ਹੁਣ ਰਾਜਨੀਤੀ ਹੈ ਜਿਹੜੀ, ਕਿਉਂਕਿ ਮੈਂ ਆਪਦੀ ਸਿਹਤ ਸਮੱਸਿਆ ਨਾਲ ਜੂਝ ਰਿਹਾ ਵਾ, ਲੰਬਾ ਚੌੜਾ ਬੋਲਣਾ ਪੈਂਦਾ ਇਹੋ ਜੀ ਜਦੋਂ ਤੁਸੀਂ ਰਿਪੋਰਟ ਕਰਨੀ ਹੋਵੇ ਤਾਂ ਉਹਦੇ 'ਚ ਕੀ ਹੈ ਕਿ ਜਦੋਂ ਹੁਣ ਇਸ ਤਰ੍ਹਾਂ ਦੀਆਂ ਕੰਟਰਾਡਿਕਸ਼ਨ ਵਾਲੀਆਂ ਸਟੇਟਮੈਂਟਾਂ ਆ ਗਈਆਂ
ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਗਈਆਂ ਜੀ, ਕੋਈ ਨਹੀਂ 2 ਮਿੰਟ ਲੈ ਲਓ ਤੁਸੀਂ ਆਰਾਮ ਨਾਲ। ਤਾਂ ਉਦੋਂ ਫਿਰ ਰਾਜਨੀਤੀ ਜਿਹੜੀ ਹੈ ਇਨਵੋਲਵ ਹੋਏਗੀ। ਤਾਂ ਉਸ ਰਾਜਨੀਤੀ ਦੇ ਵਿੱਚ ਸੁਨੀਲ ਜਾਖੜ ਨੇ ਵੀ ਇੱਕ ਕਹਿ ਲਓ ਕਿ ਸਟੇਟਮੈਂਟ ਦਿੱਤੀ। ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਫਿਰ ਜਿਹੜੇ ਹੈਗੇ ਹੋਮ ਮਿਨਿਸਟਰ ਸਾਡੇ ਪੰਜਾਬ ਦੇ ਰੰਧਾਵਾ ਸਾਹਿਬ, ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਵਾਂਗੇ। ਇਸ ਤੋਂ ਇਲਾਵਾ ਹੋਰ ਵੀ ਕਈ ਰਾਜਨੀਤਿਕ ਧਿਰਾਂ ਜਿਹੜੀਆਂ ਹੌਲੀ ਹੌਲੀ ਇਨਵੋਲਵ ਹੋ ਰਹੀਆਂ ਜੀ। ਜੀ ਜੀ ਬਿਲਕੁਲ ਸੋਚ ਲਓ ਤੁਸੀਂ, ਕੋਈ ਨਹੀਂ, ਆਪਣੀ ਸਿਹਤ ਦਾ ਵੀ ਜਿਹੜਾ ਨਾਲ ਧਿਆਨ ਜਿਹੜਾ ਜੀ ਰੱਖੋ। 2 ਘੁੱਟ ਪਾਣੀ ਦੇ ਪੀਓ। ਤੇ ਬਾਕੀ ਇਹ ਤਾਂ ਹੁਣ ਕਈ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਉਹਨਾਂ ਦਾ ਪਰਦਾ ਉਸ ਤੋਂ ਜਿਹੜਾ ਉਹ ਚੱਕ ਹੋ ਰਿਹਾ ਹੈਗਾ ਆ, ਕਿੰਨੇ ਕੀ ਕੀਤਾ, ਕਿਵੇਂ ਹੋ ਰਿਹਾ ਆ। ਇੱਕ ਸੰਧੂ ਸਾਹਿਬ ਦਾ ਨਾਮ ਬੜਾ ਆ ਰਿਹਾ ਆ। ਮਿੰਟੂ ਜੀ, ਕੀ ਕਿਆਸ ਰਹੀਆਂ ਲੱਗ ਰਹੀਆਂ ਵੀ ਇਹ ਸੰਧੂ ਕਿਹੜਾ ਹੋ ਸਕਦਾ? ਦੇਖੋ ਮੈਂ ਇਹਦੇ ਚ ਇੱਕ ਤੁਹਾਨੂੰ ਸਾਰੇ NRI ਨੂੰ ਥੋੜਾ ਜਿਹਾ ਉਦਾਸ ਕਰਨ ਵਾਲਾ ਪਹਿਲੂ ਦੱਸੂਗਾ ਕਿ ਅਸਲ 'ਚ ਹੁਣ ਕਿਸਾਨ ਸੰਘਰਸ਼ ਨਹੀਂ ਲੜਿਆ ਜਾ ਰਿਹਾ, ਹੁਣ ਲੜਿਆ ਜਾ ਰਿਹਾ ਘੋਲ। ਕਾਮਰੇਡ ਵਰਸਜ ਮਤਲਬ ਕਿ ਦੂਜੀ ਧਿਰ ਰਾਈਟ ਵਿੰਗ। ਤੇ ਉਹ ਘੋਲ ਐਸਾ ਹੈ ਕਿ 4 ਫੁੱਟ ਧੱਕ ਕੇ ਉਹ ਪਿੱਛੇ ਲੈ ਜਾਂਦਾ ਕਦੇ, ਫਿਰ ਉਹਦਾ ਜੋੜ ਪੈਂਦਾ ਤੇ ਉਹਨੂੰ 4 ਫੁੱਟ ਧੱਕ ਕੇ ਪਿੱਛੇ ਲੈ ਜਾਂਦਾ, ਖੜੇ ਉੱਥੇ ਦੇ ਉੱਥੇ। ਆ ਸਿਚੁਏਸ਼ਨ ਜੀ ਇਸ ਟਾਈਮ। ਕੱਲ ਤੱਕ ਕਹਿ ਲਓ ਕਿ ਕਾਮਰੇਡ ਥੋੜੇ ਜਿਹੇ ਪਿੱਛੇ ਸਨ, ਬੈਕ ਫੁੱਟ ਤੇ। ਅੱਜ ਇਹ ਤਸਵੀਰਾਂ ਆ ਗਈਆਂ, ਫਰੰਟ ਫੁੱਟ ਤੇ ਆ ਗਏ। ਫਿਰ ਕਾਊਂਟਰ ਦੇਖ ਲਓ ਹੁਣ ਕਿੱਦਾਂ ਹੋ ਰਿਹਾ ਕਿ ਆਖੇ ਜੀ ਉਹ ਜਿਹੜਾ ਸੰਧੂ ਹੈ ਉਹ ਸੰਧੂ ਹੈ ਜਿਹੜਾ ਕਿਸਾਨ ਲੀਡਰਸ਼ਿਪ ਦੇ ਵਿੱਚ ਹੈਗਾ। ਜਦ ਕਿ ਦੇਖੋ ਕਿੰਨੀ ਬੇਤੁਕੀ ਗੱਲ ਆ ਕਿ ਸੰਧੂ ਆਪਾਂ ਜੇ ਦੇਖੀਏ ਤਾਂ ਸੰਧੂ ਕਾਸਟ ਇਸ ਤਰ੍ਹਾਂ ਦੀ ਹੈ, ਉਹ ਸਾਰੇ ਪੰਜਾਬ 'ਚ ਨਹੀਂ, ਤੁਹਾਨੂੰ ਤਕਰੀਬਨ ਹੁਣ ਤੇ 70-80 ਦੇਸ਼ਾਂ 'ਚ ਹੀ ਫੈਲੀ ਮਿਲੂਗੀ। ਹੁਣ ਕਿਹੜਾ ਸੰਧੂ ਆਪਾਂ ਬਿਨਾਂ ਗੱਲ ਸਿਰਫ ਇਹ ਕਰਕੇ ਕਿ ਉਹ ਕਾਮਰੇਡ ਆ ਦੁਆਬੇ ਏਰੀਏ ਦਾ ਕਿਸਾਨ ਲੀਡਰਸ਼ਿਪ 'ਚ ਆ, ਹੁਣ ਇੱਕ ਨੈਰੇਟਿਵ ਚੱਲ ਪਿਆ। ਤਾਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਇਹ ਸੈਡ ਹੈ ਜੋ ਇਹ ਫਾਰਮਰ ਐਜੀਟੇਸ਼ਨ ਚੱਲ ਰਿਹਾ, ਇਹਦੇ ਵਾਸਤੇ ਇਹ ਇੱਕ ਸੈਡ ਗੱਲ ਆ। ਕੋਈ ਤੁਹਾਨੂੰ ਕੋਈ ਕਿਸ ਤਰ੍ਹਾਂ ਦੀ ਰਿਪੋਰਟਿੰਗ ਕਰਦਾ ਮੈਨੂੰ ਨਹੀਂ ਪਤਾ, ਪਰ ਇਸ ਟਾਈਮ ਸਿਚੁਏਸ਼ਨ ਇਹ ਆ ਕਿ ਅੰਦੋਲਨ ਦੇ ਵਿੱਚੋਂ ਹੀ ਚੁਣੌਤੀ ਮਿਲ ਰਹੀ ਹੈ ਸਰ। ਜੀ ਜੀ। ਵਿਜੇ ਸਾਂਪਲਾ ਨੇ ਜਥੇਦਾਰ ਹੁਣਾਂ ਨੂੰ ਚਿੱਠੀ ਲਿਖੀ। ਹਾਂਜੀ, ਵਿਜੇ ਸਾਂਪਲਾ ਹੁਣਾਂ ਨੇ ਜਥੇਦਾਰ ਹੁਣਾਂ ਨੂੰ ਲਿਖੀ ਹੈ ਜੀ ਚਿੱਠੀ। ਹਾਂਜੀ, ਦੇਖੋ ਵਿਜੇ ਸਾਂਪਲਾ ਨੇ ਜਿਹੜੀ ਜਥੇਦਾਰ ਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਵੀ ਹੁਣ ਜੇ ਦੇਖੀਏ ਤੇ ਇੱਕ ਇਹਨਾਂ ਦਾ ਜਿਹੜਾ ਮਜ਼ਮੂਨ ਹੈ ਚਿੱਠੀ ਦਾ ਉਹ ਵੀ ਵੇਖਣ ਹੋ ਗਿਆ। ਉਹਦੇ ਵਿੱਚ ਵੀ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈ ਕੁਛ ਨਾ ਕੁਛ ਸੰਕੇਤਕ ਤੌਰ ਤੇ ਗੱਲਬਾਤ। ਉਹ ਕੀ ਕਹਿ ਰਹੇ ਨੇ? ਵਿਜੇ ਸਾਂਪਲਾ ਜੀ ਕਹਿ ਰਹੇ ਨੇ, ਚਿੱਠੀ ਲਿਖੀ ਹੈ ਜਿਹੜੀ, ਕਿ ਭਾਈ ਇਹਨਾਂ ਦੀ ਜਿਹੜੀ ਅੰਤਮ ਅਰਦਾਸ ਆ ਪੀੜਤ ਪਰਿਵਾਰ ਦੀ, ਉਹ ਇੱਕ ਤਾਂ ਸਿੱਖ ਜਿਹੜੀ ਰਹਿਤ ਮਰਿਆਦਾ ਜੋ ਵੀ ਮਤਲਬ ਕਿ ਅੰਤਲੇ ਸਮੇਂ ਦੇ ਵਿੱਚ ਨਿਭਾਈ ਜਾਂਦੀ ਹੈ ਉਹਦੇ ਅਨੁਸਾਰ ਹੋਵੇ। ਇੱਕੋ ਇਹ ਕਹਿ ਰਹੇ ਨੇ ਕਿ ਉਹਨੂੰ ਬੇਅਦਬੀ ਦਾ ਦੋਸ਼ੀ ਨਾ ਕਿਹਾ ਜਾਵੇ। ਮਤਲਬ ਕਿ ਜਿਸ ਤਰ੍ਹਾਂ ਦੀ ਸਟੇਟਮੈਂਟ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਕਿ ਉਸ ਸਟੇਟਮੈਂਟ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਸਟੇਟ ਦੀ ਜਿਹੜੀ ਇੱਕ ਜੁਡੀਸ਼ਰੀ ਦੀ ਫੇਲੀਅਰ ਆ, ਇਹ ਘਟਨਾ ਉਹਦੇ ਚੋਂ ਨਿਕਲੀ। ਉਹ ਕਹਿੰਦੇ ਕਿ ਹਾਲੇ ਤੱਕ ਕੁਝ ਵੀ ਸਾਬਤ ਨਹੀਂ ਹੋਇਆ, ਨਾ ਮੌਕੇ ਤੋਂ ਕੋਈ ਐਸਾ ਐਵੀਡੈਂਸ ਮਿਲਿਆ, ਸੋ ਇਹਦੇ ਤੋਂ ਸੰਕੋਚ ਕੀਤਾ ਜਾਵੇ। ਦੂਸਰਾ ਉਹ ਇਹ ਕਹਿ ਰਹੇ ਨੇ ਕਿ ਦੇਖੋ ਜੀ ਤੁਸੀਂ ਏਦਾਂ ਕੰਮ ਕਰੋ ਕਿ ਅਰਦਾਸ ਜਿਹੜੀ ਹੈ ਉਹ ਸਿੱਖ ਰੀਤਾਂ ਦੇ ਮੁਤਾਬਕ ਹੋਣ ਲਈ ਕਹੋ। ਤੀਜੀ ਗੱਲ ਜਿਹੜੀ ਉਹ ਕਹਿੰਦੇ ਨੇ, ਜੋ BBC ਦੀ ਮੈਂ ਸਾਈਟ ਤੇ ਦੇਖ ਰਿਹਾ ਸੀਗਾ ਇਸ ਲੈਟਰ ਨੂੰ, ਤਾਂ ਉਹਦੇ ਵਿੱਚ ਜਿਹੜਾ ਲਾਸਟ ਅੰਤਰ ਹੈ, ਲਾਸਟ ਪੈਰਾ ਜਿਹੜਾ, ਉਹਦੇ 'ਚ ਉਹ ਲਿਖ ਰਹੇ ਨੇ ਕਿ ਜੋ ਮਤਲਬ ਕਿ ਇਹ ਅੰਤਮ ਅਰਦਾਸ ਤੇ ਰੋਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਵਗੈਰਾ ਵਗੈਰਾ, ਇਹ ਜੇ ਵਿਰੋਧ ਹੋਏਗਾ ਤੇ ਇਹੋ ਜਿਹੀਆਂ ਘਟਨਾਵਾਂ ਦਲਿਤ ਭਾਈਚਾਰੇ ਨੂੰ ਹੋਰ ਨਿਰਾਸ਼ਾ ਵੱਲ ਧਕੇਲਦੀਆਂ ਨੇ ਤੇ ਅਜਿਹੇ ਵਤੀਰੇ ਕਾਰਨ ਪੰਜਾਬ ਵਿੱਚ ਧਰਮ ਬਦਲਣ ਦੀ ਮੁਹਿੰਮ ਨੂੰ ਹੋਰ ਤੇਜ਼ੀ ਮਿਲਦੀ ਆ। ਕਰਗੇ ਨਾ ਉਹ ਆਪਣੀ ਗੱਲ। ਮਤਲਬ ਤੁਹਾਨੂੰ ਯਾਦ ਹੋਣਾ ਪਿਛਲੇ ਵੀਕ SCPC ਨੇ ਇੱਕ ਬਹੁਤ ਵੱਡੀ ਮੁਹਿੰਮ ਆਰੰਭੀ ਸੀ, ਘਰ ਘਰ ਧਰਮਸਾਲ, ਸ਼ਾਇਦ ਉਹਦਾ ਰੱਖਿਆ ਸੀਗਾ ਨਾਮ। ਤਾਂ ਘਰ ਘਰ ਧਰਮਸਾਲ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਜੋ ਈਸਾਈ ਮਤ ਦੇ ਵਿੱਚ ਕਨਵਰਜ਼ਨ ਆ, ਖਾਸ ਤੌਰ ਤੇ ਸਿੱਖਾਂ ਦੇ ਵਿੱਚ ਜੋ ਪਛੜਿਆ ਵਰਗ ਹੈ ਇੱਕ, ਉਹਨਾਂ ਦੀ ਕਨਵਰਜ਼ਨ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਗਈ। ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ
ਉਹਨਾਂ ਦੀ ਵੀ ਇੱਕ ਬੜੀ ਤਿੱਖੀ ਸਟੇਟਮੈਂਟ ਆਈ ਸੀ। ਤਾਂ ਉਹ ਇਸ ਚੀਜ਼ ਨੂੰ ਜੋੜ ਰਹੇ ਆ, ਆਇਨਾ ਦਿਖਾ ਰਹੇ ਆ, ਸ਼ੀਸ਼ਾ ਦਿਖਾ ਰਹੇ ਆ ਕਿ ਹਾਂ ਭਾਈ ਇਹ ਜਿਹੜਾ ਤੁਸੀਂ ਧਰਮ ਪਰਿਵਰਤਨ ਦਾ ਰੌਲਾ ਪਾਉਂਦੇ ਆ ਉਹ ਇਹਨਾਂ ਚੀਜ਼ਾਂ ਕਰਕੇ ਤੇ ਨਿਕਲਦਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਐਸੀ ਪੋਜੀਸ਼ਨ ਤੇ ਲਿਆ ਕੇ ਖਿਲਾਰਨਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਹੀ ਇੱਕ ਦੁਵਿਧਾ ਖੜੀ ਹੋ ਜਾਵੇ। ਔਰ ਇਸ ਚੀਜ਼ 'ਚ ਤੁਸੀਂ ਹੋਰ ਵੀ ਨੋਟ ਕਰੋ ਕਿ ਜਿਹੜੇ ਘੱਟ ਗਿਣਤੀਆਂ ਦੇ ਚੇਅਰਮੈਨ ਆ ਕਮਿਸ਼ਨ ਦੇ ਲਾਲਪੁਰਾ, ਉਹਨਾਂ ਨੇ ਵੀ ਸੋ ਮੋਟੋ ਲੈ ਲਿਆ। ਅੱਛਾ, ਇਹ ਵੀ ਇਨਵੋਲਵ ਹੋ ਗਏ ਇਹਨਾਂ ਦੀ, ਤਾਂ ਮੈਂ ਤੁਹਾਨੂੰ ਪਹਿਲੇ ਦਿਨ ਹੀ ਗੱਲ ਦੱਸ ਦਿੱਤੀ ਸੀ। ਚੰਦਰ ਸ਼ੇਖਰ ਹੈ ਜਿਹੜਾ ਭੀਮ ਆਰਮੀ ਵਾਲਾ, ਉਹ ਵੀ ਪੀੜਤ ਪਰਿਵਾਰ ਕੋਲੇ ਪਹੁੰਚ ਗਿਆ। ਤੇ ਅੱਜ ਕਾਂਗਰਸ ਦਾ ਇੱਕ ਬਹੁਤ ਸਿਆਣਾ ਤਰਜਮਾਨ ਆ, ਨੌਜਵਾਨ ਆ, ਕਦੇ ਕਦੇ ਜੋਰ 'ਚ ਆ ਜਾਂਦਾ ਆ, ਉਹ ਇੱਕ ਟੈਲੀਵਿਜ਼ਨ ਚੈਨਲ ਤੇ ਇਹ ਵੀ ਗੱਲ ਕਹਿ ਗਿਆ। ਉਹ ਕਹਿੰਦਾ ਕਿ ਆਉਣ ਵਾਲੇ 3-4 ਦਿਨਾਂ 'ਚ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਇੱਥੇ ਵੀ ਪੋਲੀਟੀਕਲ ਟੂਰਿਜ਼ਮ ਸ਼ੁਰੂ ਹੋਏਗਾ। ਇਹ ਹੁਣ ਤੁਸੀਂ ਜੋੜ ਲਓ ਕਿ ਸਟੇਟਮੈਂਟਾਂ ਕੀ ਸੰਕੇਤ ਦਿੰਦੀਆਂ ਨੇ ਕਿ ਜਿਸ ਤਰ੍ਹਾਂ ਇਹ ਯੂਪੀ ਦੇ ਵਿੱਚ ਗਏ ਸੀ ਲਖੀਮਪੁਰ ਵਾਲੀ ਘਟਨਾ ਨੂੰ ਲੈ ਕੇ, ਤਾਂ ਉਸੇ ਤਰ੍ਹਾਂ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਉਹ ਇੱਧਰ ਨੂੰ ਆ ਸਕਦੇ ਆ। ਤਾਂ ਕੁੱਲ ਮਿਲਾ ਕੇ ਘੇਰਾਬੰਦੀ ਕਿਸੇ ਇੱਕ ਪੱਖ ਤੋਂ ਨਹੀਂ ਹੋ ਰਹੀ, ਘੇਰਾਬੰਦੀ ਕਾਫੀ ਪੱਖ ਤੋਂ ਹੋ ਰਹੀ ਹੈ ਜੀ। ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ, SIT ਨੇ ਲਖੀਮਪੁਰ ਦੇ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਦੇਖੋ, ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਨਾ ਕਿ ਘੋਲ, ਤੁਸੀਂ ਹੁਣ ਇਸੇ ਚੀਜ਼ ਨੂੰ ਲੈ ਲਓ ਕਿ ਉਧਰੋਂ ਤਾਂ ਗ੍ਰਿਫਤਾਰੀਆਂ ਉਹਨਾਂ ਨੇ ਪਾ ਲਈਆਂ। ਹੁਣ ਜਿਹੜੀਆਂ ਤਸਵੀਰਾਂ ਸ਼ੱਕੀ ਜਾਰੀ ਹੋਈਆਂ ਨੇ ਜਾਂ ਕੁਝ ਮਤਲਬ ਕਿ ਦੂਜੇ ਲੋਕਾਂ ਦੀਆਂ ਤਸਵੀਰਾਂ ਕਿ ਇਹ ਅਨਆਇਡੈਂਟੀਫਾਈਡ ਹੈ ਕਿ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਵਾ, ਸਪੋਜ਼ ਕਰੋ, ਫਰਜ਼ ਕਰੋ, ਕਿਉਂਕਿ ਮਰੇ ਤਾਂ ਉੱਥੇ ਭਾਜਪਾ ਦੇ ਕਾਰਕੁਨ ਵੀ ਆ। ਔਰ ਮੈਂ ਤਾਂ ਪਹਿਲੇ ਦਿਨ ਹੀ ਇਹ ਗੱਲ ਆਖੀ ਸੀਗੀ ਕਿ ਭਾਈ ਉਹਨਾਂ ਦਾ ਮਰਨਾ ਵੀ ਗਲਤ ਆ, ਪਰ ਜਿਹੜੇ ਲੋਕਾਂ ਨੇ ਉਹਨਾਂ ਦੀਆਂ ਮੌਤਾਂ ਦਾ ਮੁੱਢ ਬੰਨਿਆ ਵਾ, ਉਹਨਾਂ ਲੋਕਾਂ ਨੂੰ ਕਦੇ ਸਜ਼ਾ ਨਹੀਂ ਮਿਲੇਗੀ। ਜੇ ਮਿਲੇਗੀ ਤਾਂ ਕਦੋਂ ਮਿਲੇਗੀ, ਕਿੱਥੇ ਮਿਲੇਗੀ, ਬੜਾ ਵੱਡਾ ਸਵਾਲ ਹੈ। ਔਰ ਇਹ ਹੁਣ ਮਸਲਾ ਜਿਹੜਾ ਦੇਖੋ ਕਿਸਾਨ ਆਗੂਆਂ ਦੇ ਸਾਹਮਣੇ ਵੀ ਖਲੋ ਜਾਣਾ ਕਿ ਤੁਸੀਂ ਇੱਕ ਘਟਨਾ ਦਾ ਤਾਂ ਵਿਰੋਧ ਕਰਦੇ ਹੋ, ਮਤਲਬ ਕਿ ਜਿਹੜਾ ਲਖਬੀਰ ਉੱਥੇ ਸਿੰਘੂ ਮਰਿਆ ਉਹਦੀ ਤੁਸੀਂ ਵਿਰੋਧਤਾ ਕਰਦੇ ਹੋ, ਕਹਿੰਦੇ ਹੋ ਕਿ ਅਸੀਂ ਇਹਦੇ ਨਾਲ ਨਹੀਂ ਖੜੇ। ਤਾਂ ਦੂਸਰੀ ਘਟਨਾ ਦੇ ਵਿੱਚ ਜਿਹੜੀਆਂ ਦੂਜੀਆਂ ਮੌਤਾਂ ਨੇ, ਜੇ ਕੱਲ ਨੂੰ ਉਹਨਾਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਨਾਮਜ਼ਦ ਕੀਤਾ ਜਾਂਦਾ, ਕਿਉਂਕਿ ਇਹਨਾਂ ਨੇ ਇਦਾਂ ਹੀ ਕਰਨਾ, ਪਹਿਲਾਂ ਅਨਆਇਡੈਂਟੀਫਾਈਡ ਬੰਦਿਆਂ ਦੀਆਂ ਪਹਿਲਾਂ ਇਸੇ ਤਰ੍ਹਾਂ ਹੀ ਬਣਾਉਣਗੇ ਕਿ ਆਹ ਵੇਖੋ ਜੀ ਅਸੀਂ ਪਬਲਿਕ ਨੋਟਿਸ ਦਿੱਤਾ, ਫਿਰ ਸਾਨੂੰ ਇਹ ਇਨਪੁਟ ਮਿਲੀ ਕਿ ਫਲਾਣਾ ਬੰਦਾ, ਫਿਰ ਉਹਦਾ ਇਹ ਰਿਕਾਰਡ ਖੰਗਾਲਿਆ ਗਿਆ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਹੋਰ ਨਵਾਂ ਨੁਕਸਾਨ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮੋਰਚਾ ਜਿਹੜਾ ਆ ਉਹ, ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹ ਕਿਸ ਤਰ੍ਹਾਂ ਇੱਕ ਉਲਝਣ ਵਾਲੀ ਸਥਿਤੀ ਦੇ ਵਿੱਚ ਹੈ ਸਿੰਘੂ ਵਾਲੀ ਘਟਨਾ ਤੋਂ ਬਾਅਦ, ਕਿਉਂਕਿ ਹਾਲੇ ਵੀ ਇਸ ਘਟਨਾ ਤੋਂ ਬਾਅਦ ਜਿਹੜੇ ਉਹ ਆਉਣੇ ਬਾਕੀ ਆ। ਉਹ ਪੋਲੀਟੀਕਲੀ ਆਉਣਗੇ, ਇਸ ਤੋਂ ਇਲਾਵਾ ਸੋਸ਼ਲੀ ਵੀ ਆਉਣਗੇ। ਇੱਕ ਗੱਲ ਨੋਟ ਕਰਿਓ, ਕਿਉਂਕਿ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ, ਜੇ ਆਪਾਂ ਦੇਖੀਏ ਤਾਂ ਹੁੰਗਾਰਾ ਐਸੀ ਭਾਈਚਾਰੇ ਦਾ ਸੀਗਾ, ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ, ਤਾਂ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਇਸ ਟਾਈਮ ਕਹਿ ਲਓ ਕਿ ਪ੍ਰਭਾਵ ਜਿਹੜਾ ਹੈ ਉਹ ਉਲਟਾ ਪਾਉਣ ਦਾ ਸ਼ਾਇਦ ਕਿਤੇ ਨਾ ਕਿਤੇ ਇਮਕਾਨ ਬਣਾਉਂਦਾ। ਮੇਰੇ ਕਹਿਣ ਦਾ ਮਤਲਬ ਹੈ ਕਿ ਉੱਥੋਂ ਦੇ ਲੋਕਲ ਬੰਦਿਆਂ ਨੂੰ ਚਲੋ ਜਾਇਜ਼ ਹੋਣ ਤੇ ਪਰਚਾ ਕਿਸੇ ਤੇ ਪਾਇਆ ਜਾ ਸਕਦਾ, ਪਰ ਜਿਨ੍ਹਾਂ ਲੋਕਾਂ ਨੇ ਉੱਥੇ ਸ਼ੁਰੂਆਤ ਦੇ ਵਿੱਚ ਉਸ ਬਾਹੂਬਲੀ ਦੇ ਖਿਲਾਫ, ਉਸ ਬੰਦੇ ਦੇ ਖਿਲਾਫ ਜਿਹੜਾ ਖੁਦ ਹੀ ਕਹਿੰਦਾ ਕਿ ਮੇਰਾ ਪਤਾ ਕਰ ਲਓ ਮੈਂ ਕੌਣ ਆ, ਉਸ ਬੰਦੇ ਦੇ ਖਿਲਾਫ ਝੰਡਾ ਬੁਲੰਦ ਕੀਤਾ, ਉੱਥੇ ਨਜਾਇਜ਼ ਕਿਹੜੇ ਬੰਦੇ ਨੂੰ ਸਪਰੈਸ ਕੀਤਾ ਜਾਏਗਾ, ਕਿਹੜੇ ਨੂੰ ਰਗੜਿਆ ਜਾਏਗਾ, ਇਹ ਬਹੁਤ ਵੱਡੇ ਸਵਾਲ ਬਣਦੇ ਨੇ ਹੁਣ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ। ਹਾਂਜੀ, ਇਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਵਾ। ਨਵੀਂ ਪਾਰਟੀ ਦਾ ਦੇਖੋ ਇਹਨਾਂ ਨੇ ਜਿਹੜਾ ਐਲਾਨ ਕੀਤਾ, ਨਾਲ ਦੀ ਨਾਲ ਕਹਿ ਲਓ ਨੁਕਸਾਨ ਵੀ ਕੀਤਾ। ਨੁਕਸਾਨ ਉਹ ਕੀਤਾ ਕਹਿੰਦੇ ਕਿ ਭਾਜਪਾ ਦੀ ਲੋੜ ਪਈ ਤੇ ਆਪਾਂ ਭਾਜਪਾ ਦੇ ਨਾਲ ਵੀ ਹੱਥ ਮਿਲਾ ਸਕਦੇ ਹਾਂ। ਤੇ ਉਧਰ ਜੇ ਆਪਾਂ ਦੇਖੀਏ ਤਾਂ ਪ੍ਰਗਟ ਸਿੰਘ ਆ ਜਿਹੜੇ, ਉਹ ਕਹਿੰਦੇ ਕਿ ਮੈਂ ਤਾਂ ਤੁਹਾਨੂੰ 2.5 ਸਾਲ ਪਹਿਲਾਂ ਤੋਂ ਹੀ ਕਹਿੰਦਾ ਸਾਂ ਕਿ ਇਹ ਭਾਈ ਭਾਜਪਾ ਦਾ ਹੀ ਏਜੰਡਾ ਸਾਰਾ ਚਲਾਉਂਦੇ ਨੇ। ਤੇ ਪੱਤਰਕਾਰ ਨੇ ਸਵਾਲ ਕੀਤਾ ਕਿ ਉਹ ਕਹਿੰਦੇ ਨੇ ਜੀ ਕਿ ਭਾਜਪਾ ਦੇ ਨਾਲ
ਪ੍ਰੀ ਅਲਾਇੰਸ ਵੀ ਕੀਤਾ ਜਾ ਸਕਦਾ ਹੈ, ਪੋਸਟ ਅਲਾਇੰਸ ਵੀ ਕੀਤਾ ਜਾ ਸਕਦਾ, ਕਿਉਂਕਿ ਇਲੈਕਸ਼ਨ ਤੋਂ ਬਾਅਦ ਵੀ ਕਈ ਵਾਰ ਸਪੋਰਟ ਦੀ ਜ਼ਰੂਰਤ ਪੈ ਜਾਂਦੀ ਹੈ ਨਾ। ਉਹ ਕਹਿੰਦੇ ਕਿ ਨਹੀਂ, ਪੋਸਟ ਪਾਸ ਨਹੀਂ, ਇਹਨਾਂ ਦਾ ਤਾਂ ਪ੍ਰੀ ਹੈ, ਮਤਲਬ ਕਿ ਇਹਨਾਂ ਦਾ ਤਾਂ ਪ੍ਰੀ ਅਲਾਇੰਸ ਆ, ਪਹਿਲਾਂ ਦਾ ਹੀ ਹੈ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਟਿੱਪਣੀ ਦਿੱਤੀ, ਔਰ ਬਿਲਕੁਲ ਦੇਖੋ ਪ੍ਰਗਟ ਸਿੰਘ ਦੀ ਇਸ ਮਾਮਲੇ ਦੇ ਵਿੱਚ ਇਹ ਚੀਜ਼ ਠੀਕ ਰਹੀ ਆ। ਪਰ ਇਹਨਾਂ ਦੇ ਪਹਿਲਾਂ ਜੇ ਆਪਾਂ ਦੇਖੀਏ ਤੇ ਆਪਣੇ ਵਰਗਿਆਂ ਨੇ ਕਹਿ ਦਿੱਤਾ ਸੀਗਾ ਕਿ ਇਉਂ ਲੱਗਦਾ ਆ ਕਦੇ ਕਦੇ ਕਿ ਇੱਥੇ ਥੱਲੜੇ ਪਾਸੇ ਸਰਕਾਰ ਜਿਹੜੀ ਹੈ ਉਹ ਚੱਲ ਰਹੀ ਹੋਵੇ ਭਾਜਪਾ ਦੀ, ਤੇ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਹੈ ਚੱਲ ਰਹੀ ਹੋਵੇ ਕੈਪਟਨ ਦੀ, ਕਿਉਂਕਿ ਇਹਨਾਂ ਦਾ ਮੇਲ ਮਿਲਾਪ, ਇਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ, ਇਹਨਾਂ ਦੇ ਸੁਰਾਂ ਦਾ ਰਲੇਵਾਂ, ਉਹ ਸਾਰਾ ਕੁਝ ਸੰਕੇਤਕ ਤੌਰ ਤੇ ਬਹੁਤ ਸੀ। ਤੁਸੀਂ ਇੱਕ ਗੱਲ ਮੇਰੀ ਨੋਟ ਕਰਿਓ, ਜਦ ਕੋਵਿਡ ਦੇ ਦਰਮਿਆਨ ਇਹ ਗਏ ਨੇ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ, ਇਹਨਾਂ ਨੇ ਆਖਿਆ ਕਿ ਅਸੀਂ ਚੌਂਕੜੀ ਸਾਡੀ ਬੈਠਿਆ ਕਰੇਗੀ, 4 ਵਿਧਾਇਕ ਧਰਨੇ ਤੇ ਬੈਠਿਆ ਕਰਨਗੇ। ਤੁਸੀਂ ਨੋਟ ਕਰੋ ਕਿ ਅਮਰਿੰਦਰ ਸਿੰਘ ਦੁਪਹਿਰ ਤੋਂ ਬਾਅਦ ਉੱਥੋਂ ਕਿਵੇਂ ਭੱਜੇ ਸੀ, ਔਰ ਆ ਕੇ ਜਦੋਂ ਵਿਧਾਇਕ ਇਹਨਾਂ ਦੇ ਤਿਆਰ ਹੋ ਕੇ ਲੈ ਵੀ ਗਏ, ਮਤਲਬ ਕਿ ਜ਼ੋਰ ਪਾ ਕੇ ਲੈ ਵੀ ਗਏ ਕਿ ਕੈਪਟਨ ਸਾਹਿਬ ਜਾਣਾ ਪਊਗਾ, ਉੱਥੋਂ ਆਏ ਕਿਵੇਂ, ਆਖੇ ਜੀ ਮੇਰੇ ਪੁੱਤ ਪੋਤਰੀਆਂ ਨੂੰ ਨੋਟਿਸ ਆ ਗਏ। ਭਾਈ ਬੰਦਾ ਪੁੱਛੇ ਕਿ ਹੁਣ ਉਹ ਨੋਟਿਸ ਕੈਂਸਲ ਹੋ ਗਏ ਤੇ ਕਿਉਂ ਹੋ ਗਏ? ਕਿਉਂਕਿ ਆ ਕੇ ਫਿਰ ਇਹਨਾਂ ਨੇ ਇਹ ਕਹਿ ਦਿੱਤਾ ਕਿ ਦੇਖੋ ਜੀ ਕੋਈ ਬੰਦਾ ਇਨਫੈਕਟਡ ਜਿਹੜਾ ਉਹ ਸਾਡੇ ਕਾਫਲੇ 'ਚ ਸੀਗਾ ਤੇ ਉਹਦੇ ਕਰਕੇ ਹੁਣ 14 ਦਿਨ ਮੈਂ ਕੁਆਰੰਟੀਨ ਹੋ ਰਿਹਾ। ਉਸ ਤੋਂ ਬਾਅਦ ਉਹ ਜਿਹੜਾ ਪ੍ਰੋਗਰਾਮ ਸੀ ਧਰਨੇ ਦੇਣ ਵਾਲਾ, ਕਿੱਥੇ ਤੁਹਾਡੇ ਸਾਹਮਣੇ ਸਾਡੇ ਲੋਕ ਜਾਂ ਇਹ ਕਾਂਗਰਸ ਵਾਲੇ ਉਦੋਂ ਵੀ ਇਹ ਗੱਲਾਂ ਨਹੀਂ ਸਮਝ ਸਕੇ ਕੁਛ ਲੋਕ, ਤਾਂ ਇਹ ਭੋਲਾਪਨ ਸੀਗਾ, ਜਾਣਦਾ ਸੀ, ਜਾਂ ਕਹਿ ਲਓ ਕਿ ਇਹ ਜਿਹੜੇ ਲੋਕ ਜਾਣਦੇ ਸੀਗੇ, ਇਹਨਾਂ ਦਾ ਉਸ ਵੇਲੇ ਕਹਿ ਲਓ ਕਿ ਮੌਕਾ ਨਹੀਂ ਸੀਗਾ। ਤਾਂ ਮੇਰਾ ਇਹ ਹੁਣ ਕੀ ਕਰਦੇ ਆ, ਮੈਨੂੰ ਇਹਨਾਂ ਉੱਤੇ ਇਲਮ ਆ ਕਿ ਜੋ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਨੇ ਸਾਥ ਦੀ ਗੱਲ ਕਹੀ ਆ ਕਿ ਜੇ ਤਾਂ ਨਹੀਂ ਨਵੇੜਾ ਹੁੰਦਾ ਕਿਸਾਨ ਸੰਘਰਸ਼ ਦਾ, ਕੋਈ ਨਹੀਂ ਨਵੇੜਾ ਹੁੰਦਾ, ਤੇ ਫੇਰ ਤੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੀ ਦੁੜਕੀ ਲੱਗਣੀ ਪਏ ਆ। ਹਾਂ, ਰਲ ਮਿਲ ਕੇ ਅਕਾਲੀ ਵੀ ਰਲ ਜਾਣਾ, ਬਸਪਾ ਵਾਲੇ ਵੀ, ਭਾਜਪਾ ਵਾਲੇ ਵੀ, ਠੀਕ ਹੈ ਨਾ, ਫਿਰ ਭਾਵੇਂ ਕੁਛ ਨਾ ਕੁਛ ਇੰਨਾ ਕੁ ਕਰ ਸਕਣ ਕਿ ਕਾਂਗਰਸ ਨੂੰ ਸਿੱਧੀ ਸਰਕਾਰ ਬਣਾਉਣ ਤੋਂ ਜਾਂ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕ ਦੇਣ। ਇਹ ਹੋ ਸਕਦਾ ਆ, ਕਿਉਂਕਿ ਤਿੰਨ ਹੀ ਧਿਰਾਂ ਮੁੱਖ ਲੜਾਈ ਦੇ ਵਿੱਚ ਨੇ, ਤਾਂ ਤਿੰਨ ਧਿਰਾਂ ਦੇ ਵਿੱਚੋਂ ਜੇ ਅਕਾਲੀਆਂ ਦੇ ਨਾਲ ਜਾਂਦੇ ਆ, ਭਾਜਪਾ ਦੇ ਨਾਲ ਜਾਂਦੇ ਆ, ਭਾਵੇਂ ਪਰਦੇ ਦੇ ਪਿੱਛੋਂ ਜਾਂਦੇ, ਕਿਉਂਕਿ ਹੁਣ ਜੇ ਭਾਜਪਾ ਦੇ ਨਾਲ ਵੀ ਆ ਤੇ ਕੱਲ ਨੂੰ ਅਕਾਲੀਆਂ ਦੇ ਨਾਲ ਵੀ ਕਰਨ, ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਕਾਲੀਆਂ ਦੇ ਵਿੱਚ ਤੇ ਰਹਿ ਕੇ ਆਏ, ਕਿੰਨਾ ਸਮਾਂ ਰਹਿ ਕੇ ਆਏ ਨੇ। ਸੋ ਇਸ ਕਰਕੇ ਹੁਣ ਕੋਈ ਪਤਾ ਨਹੀਂ ਹੈ। ਤਾਂ ਇਹ ਗੱਲ ਹੈ ਕਿ ਇਹਨਾਂ ਨੇ ਕਾਂਗਰਸ ਦੇ ਹੀ ਨੁਕਸਾਨ ਵਾਸਤੇ ਇਹ ਪਾਰੀ ਖੇਡਣੀ, ਇਹਨਾਂ ਨੂੰ ਵੀ ਪਤਾ ਕਿ ਹੁਣ ਪੱਲੇ ਕੁਛ ਨਹੀਂ ਪੈਣਾ ਮੇਰੇ। ਭਾਰਤੀ ਜਨਤਾ ਪਾਰਟੀ 'ਚ ਜਾਣਗੇ ਤਾਂ ਉੱਥੇ ਵੀ ਠੀਕ ਹੈ, ਕਿਸੇ ਰਾਜ ਭਵਨ 'ਚ ਬਿਠਾ ਸਕਦੇ ਆ ਜਾਂ ਕੋਈ ਹੋਰ ਅਹੁਦਾ ਦੇ ਸਕਦੇ ਆ ਵੱਡਾ, ਕੋਈ ਵੱਡੀ ਗੱਲ ਨਹੀਂ, ਰਾਜ ਸਭਾ 'ਚ ਘੱਲ ਦੇਣ, ਕਿਤੇ ਜਿੱਥੇ ਮਰਜ਼ੀ ਜਾਣ। ਪਰ ਜੇ ਪੰਜਾਬ 'ਚ ਇਹਨਾਂ ਨੇ ਰਹਿਣਾ ਹੈ, ਪੰਜਾਬ 'ਚ ਤਾਂ ਫਿਰ ਇਹੋ ਹੀ ਬਚਦਾ ਕਿ ਭਾਈ ਖੁੱਲ੍ਹ ਕੇ ਮੈਦਾਨ 'ਚ ਆਓ, ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰੋ ਤੇ ਆਪਦਾ ਜਿਵੇਂ ਚੱਲਦਾ ਚਲਾਈ ਚਲੋ। ਪਰ ਜਿਹੜੇ ਇਹਨਾਂ ਦੇ ਨਾਲ ਦੇ ਹੋਣਗੇ ਉਹਨਾਂ ਦਾ ਹੇਠਲੇ ਪੱਧਰ ਤੇ ਕੀ ਕੁਛ ਹੋਏਗਾ ਸਭ ਨੂੰ ਪਤਾ, ਪਰ ਮੁੱਖ ਇਹਨਾਂ ਦਾ ਟੀਚਾ ਇਹੋ ਰਹੇਗਾ ਕਿ ਨਵਜੋਤ ਸਿੰਘ ਸਿੱਧੂ ਦਾ ਜਾਂ ਕਾਂਗਰਸ ਦਾ ਜਿੰਨਾ ਵੀ ਨੁਕਸਾਨ ਹੋ ਸਕੇ ਪਹਿਲੇ ਮੋੜ ਤੇ ਉਹ ਕਰੇ। ਜੀ ਹੈਲੀਕਾਪਟਰ ਦੇ ਉੱਤੇ ਲੈਂਡ ਕਰਨ ਵਾਲੇ ਜਦੋਂ ਕਾਂਗਰਸ 'ਚ ਘਰ ਵਾਪਸੀ ਕੀਤੀ ਸੀ, ਖਹਿਰੇ ਹੋਣਾ ਦਾ ਵੀ ਅਸਤੀਫਾ ਕਹਿੰਦੇ ਮਨਜ਼ੂਰ ਹੋ ਗਿਆ। ਹਾਂਜੀ, ਨਹੀਂ ਉਹ ਰੁਕ ਜਾਂਦੇ ਤੇ ਚੰਗਾ ਸੀਗਾ, ਮਹੀਨਾ 2 ਮਹੀਨੇ ਤੇ ਪੂਰੀ ਹੋ ਜਾਂਦੀ ਤਾਂ ਚਲੋ ਵਧੀਆ ਗੱਲ ਆ। ਅਸਤੀਫਾ ਮਨਜ਼ੂਰ ਹੋ ਗਿਆ, ਸੁਰਖਰੂ ਹੋ ਗਿਆ, ਦੁਬਾਰਾ ਬਣਨਾ ਤੇ ਹੁਣ ਜਾਣ ਲੋਕਾਂ ਦੇ ਵਿੱਚ, ਲੋਕ ਦੁਬਾਰਾ ਚੁਣਦੇ ਆ ਕਿ ਨਹੀਂ ਚੁਣਦੇ, ਵੱਡਾ ਸਵਾਲ ਰਹੇਗਾ। ਜੀ ਸੁਖਬੀਰ ਬਾਦਲ ਹੋਣਾ ਵੱਲੋਂ ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰ ਐਲਾਨੇ। ਹਾਂਜੀ, ਇਹਨਾਂ ਨੇ 4 ਉਮੀਦਵਾਰ ਐਲਾਨ ਦਿੱਤੇ ਨੇ ਜੀ। ਅੱਜ ਸੁਨਾਮ ਤੋਂ ਮਿਸਟਰ ਬਲਦੇਵ ਸਿੰਘ ਮਾਨ, ਲਹਿਰਾਗਾਗਾ ਤੋਂ ਭਾਈ ਗੋਬਿੰਦ ਸਿੰਘ ਲੰਗੋਵਾਲ, ਇਹਨਾਂ ਤੇ ਤੁਸੀਂ ਜਾਣਦੇ ਪਛਾਣਦੇ ਹੋ, SCPC ਦੇ ਸਾਬਕਾ ਪ੍ਰਧਾਨ। ਪਟਿਆਲਾ ਤੋਂ ਹਰਪਾਲ ਜੁਲੇਜਾ ਇਹਨਾਂ ਦੇ ਨੌਜਵਾਨ ਲੀਡਰ ਆ। ਬੱਲੂਆਣੇ ਤੋਂ, ਵੈਸੇ ਬੱਲੂਆਣਾ ਮੇਰੇ ਪਿੰਡ ਦੇ ਨਾਲ ਹੀ ਹੈ, ਫਾਜ਼ਿਲਕਾ 'ਚ ਪੈ ਜਾਂਦਾ, ਇਹ ਪੇਂਡੂ ਨਰੋਲ ਪੇਂਡੂ ਹਲਕਾ ਆ ਬੱਲੂਆਣਾ, ਇੱਕ ਬਠਿੰਡੇ ਦੇ ਲਾਗੇ ਆ ਤੇ ਇੱਕ ਸਾਡੇ ਲਾਗੇ ਆ। ਤੇ ਇੱਥੋਂ ਹੀ ਜਿਹੜਾ ਮੈਂ ਕਦੇ ਸੁਣਿਆ ਨਹੀਂ ਸੀ, ਇੰਨਾ ਚਰਚਿਤ ਨਹੀਂ ਸੀ ਇੱਥੇ, ਜ਼ਿਆਦਾਤਰ ਚਰਚਾ ਦੇ ਵਿੱਚ ਹਰਦੇਵ ਘੜਿਆਣਾ ਸਾਹਿਬ, ਗੁਰਤੇਜ ਘੜਿਆਣਾ ਸਾਹਿਬ ਹੁੰਦੇ ਸਨ। ਉਹ ਫਿਰ ਛੱਡ ਗਏ ਸੀ ਪਾਰਟੀ, ਪਿਛਲੀ ਫਾਈਟ ਵੀ ਉਹਨਾਂ ਦੀ ਅੱਛੀ ਰਹੀ ਸੀਗੀ, MLA ਵੀ ਰਹੇ ਨੇ, ਵਕੀਲ ਸੀਗੇ ਪੇਸ਼ੇ ਤੋਂ, ਤੇ ਉਹਨਾਂ ਦੀ ਵਾਪਸੀ ਵੀ ਹੋ ਗਈ ਅਕਾਲੀ ਦਲ 'ਚ, ਪਰ ਕਿ ਉਹਨਾਂ ਨੇ ਟਿਕਟ ਨਹੀਂ
ਹਾਸਲ ਕੀਤੀ ਹੈ, ਬੜੀ ਇੱਕ ਕਹਿ ਲਓ ਕਿ ਮੇਰੇ ਲਈ ਚੰਦੇ ਵਾਲੀ ਗੱਲ ਆ। ਇਸੇ ਤਰ੍ਹਾਂ ਜੇ ਦੇਖੀਏ ਤਾਂ ਆਪਾਂ 74 ਉਮੀਦਵਾਰ ਹੁਣ ਤੱਕ ਇਹਨਾਂ ਨੇ ਐਲਾਨ ਦਿੱਤੇ ਆ। ਬਾਕੀ ਦੇਖੋ 74 ਦੇ ਵਿੱਚੋਂ ਕਿੰਨੇ ਜਿੱਤਦੇ ਆ ਕਿੰਨੇ ਹਾਰਦੇ ਆ, ਉਹਦਾ ਐਨਾਲਿਸਿਸ ਹੋ ਹੀ ਜਾਏਗਾ ਸਮੇਂ ਦਰ ਸਮੇਂ। ਜੀ ਜੀ ਮਿੰਟੂ ਜੀ, ਸ਼ੁਕਰੀਆ, ਧੰਨਵਾਦ, ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮਾਫੀ ਜੀ, ਅੱਜ ਕੋਈ ਗੱਲ ਅੱਛੀ ਨਹੀਂ। ਤਰ੍ਹਾਂ ਨਹੀਂ ਬੋਲ ਪਾ ਰਿਹਾ, ਤੇ 1-2 ਦਿਨਾਂ ਤੱਕ ਸੂਤ ਹੋ ਜਾਊਗਾ ਕੰਮ। ਸਾਰਿਆਂ ਨੂੰ ਖਿਮਾ ਯਾਚਨਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮਿਲਦੇ ਹਾਂ ਜੀ ਅਗਲੀ ਵਾਰ, ਮਿਹਰਬਾਨੀ। ਤੇ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।